ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਅਮਰੀਕਨ ਟਰੱਕਿੰਗ ਸ਼ੋਅ ਫਰੈਜ਼ਨੋ ਦੇ ਵਿੱਚ ਆਪਾਂ ਇਸ ਟਾਈਮ ਪਹੁੰਚੇ ਹਾਂ ਤੇ ਇਸ ਮੌਕੇ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ ਸਿੱਖ ਕੋਲੀਸ਼ਨ ਆਰਗੇਨਾਈਜੇਸ਼ਨ ਵਾਲਿਆਂ ਦੇ ਨਾਲ। ਰੇਡੀਓ ਦੇ ਉੱਤੇ ਤੁਸੀਂ ਅਕਸਰ ਇਹਨਾਂ ਦੇ ਨਾਲ ਗੱਲਬਾਤ ਤੁਸੀਂ ਸੁਣੀ ਹੋਵੇਗੀ। ਵੱਖ-ਵੱਖ ਮੁੱਦਿਆਂ ਦੇ ਉੱਤੇ ਅਕਸਰ ਆਪਾਂ ਇਹਨਾਂ ਨੂੰ ਲੈ ਕੇ ਆਉਂਦੇ ਹਾਂ, ਕੀ ਕੁਝ ਚੱਲ ਰਿਹਾ ਆ ਉਸ ਦੇ ਬਾਰੇ ਅਪਡੇਟਸ ਆ ਉਹ ਆਪਾਂ ਨੂੰ ਅਕਸਰ ਦਿੰਦੇ ਰਹਿੰਦੇ ਆ। ਜਦੋਂ ਵੀ ਕੋਈ ਵੀ ਪ੍ਰੋਬਲਮ ਸਿੱਖਾਂ ਨੂੰ ਪਹੁੰਚਦੀ ਆ ਤੇ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਇਹ ਮਦਦ ਕਰਦੀ ਆ, ਚਾਹੇ ਉਹ ਡਿਸਕ੍ਰਿਮੀਨੇਸ਼ਨ ਦੇ ਮਸਲੇ ਹੋਣ, ਹੇਟ ਕ੍ਰਾਈਮ ਦੇ ਮਸਲੇ ਹੋਣ, ਚਾਹੇ ਕੰਮ ਦੇ ਉੱਤੇ ਆ ਜਾਂ ਵੈਸੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਇਹ ਜਸਟਿਸ ਦੇ ਪੱਖ ਤੋਂ, ਕਾਨੂੰਨੀ ਪੱਖ ਤੋਂ ਜਿਹੜੀ ਮਦਦ ਕਰਦੇ ਨੇ ਸਾਰੇ ਸਿੱਖਾਂ ਦੀ। ਇਹ ਪੂਰੇ ਅਮਰੀਕਾ ਦੇ ਵਿੱਚ। ਆਓ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਪਣੇ ਨਾਲ ਸਿੱਖ ਕੋਲੀਸ਼ਨ ਤੋਂ ਸਹਿਜਪ੍ਰੀਤ ਸਿੰਘ ਤੇ ਇੰਦਰਪ੍ਰੀਤ ਕੌਰ ਇਹ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਸੋ ਸਹਿਜ ਤੇ ਇੰਦਰਪ੍ਰੀਤ ਇੱਕ ਇੱਕ ਕਰਕੇ ਸਾਨੂੰ ਦੱਸੋ ਵੀ ਤੁਹਾਡਾ ਇਸ ਟਰੱਕਿੰਗ ਸ਼ੋਅ ਦੇ ਉੱਤੇ ਸਿੱਖ ਕੋਲੀਸ਼ਨ ਦਾ ਆਉਣ ਦਾ ਕੀ ਮੇਨ ਮਕਸਦ ਹੈਗਾ? ਸੋ ਭਾਜੀ ਸਾਡਾ ਮੁੱਦਾ ਇੱਥੇ ਆਉਣ ਦਾ ਇਹ ਸੀਗਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਅਮਰੀਕਾ ਦੇ ਵਿੱਚ ਇੱਕ ਬੜੀ ਮੈਜੋਰਿਟੀ ਜਿਹੜੀ ਇਸ ਵੇਲੇ ਪੰਜਾਬੀ ਟਰੱਕਿੰਗ ਪੋਪੂਲੇਸ਼ਨ ਬਣ ਰਹੀ ਹੈ। ਸੋ ਟਰੱਕਿੰਗ ਇੰਡਸਟਰੀ 'ਚ ਆਪਣਾ ਅਸੀਂ ਮੈਜੋਰਿਟੀ ਵਾਲੇ ਪਾਸੇ ਨੂੰ ਵੱਧ ਰਹੇ ਹਾਂ ਔਰ ਕੋਈ ਤਕਰੀਬਨ ਕੋਈ 1.5 ਲੱਖ ਜਿਹੜਾ ਆਪਣਾ ਪੰਜਾਬੀ ਔਰ ਸਿੱਖ ਜਿਹੜਾ ਬੰਦਾ ਹੈ ਉਹ ਟਰੱਕ ਚਲਾਉਂਦਾ ਜਾਂ ਟਰੱਕਿੰਗ ਇੰਡਸਟਰੀ ਨਾਲ ਜੁੜਿਆ ਹੋਇਆ। ਦੂਜੇ ਦਿਨ ਤੀਜੇ ਦਿਨ ਕੁਛ ਨਾ ਕੁਛ ਕਿਸੇ ਨਾ ਕਿਸੇ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਜਿਹਦਾ ਕਿ ਕਈ ਵਾਰੀ ਪਤਾ ਚੱਲਦਾ, ਕਈ ਵਾਰੀ ਪਤਾ ਨਹੀਂ ਚੱਲਦਾ, ਕਈ ਵਾਰੀ ਉਹਦੇ ਕੇਸ ਬਣਦੇ ਨੇ, ਕਈ ਵਾਰੀ ਉਹਦੀ ਰਿਪੋਰਟ ਵੀ ਨਹੀਂ ਹੁੰਦੀ। ਔਰ ਜ਼ਿਆਦਾਤਰ ਜੋ ਕੇਸ ਹੈ ਉਹਨਾਂ ਨੂੰ ਲੋਕਾਂ ਨੂੰ ਛੱਡੋ, ਟਰੱਕ ਡਰਾਈਵਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਪਤਾ ਵੀ ਨਹੀਂ ਹੁੰਦਾ ਕਿਉਂਕਿ ਉਹ ਰਿਪੋਰਟ ਹੀ ਨਹੀਂ ਕਰਦੇ। ਕੁਝ ਡਰ ਹੁੰਦਾ, ਕੁਝ ਜਿਹੜਾ ਇਹਦਾ ਹੁੰਦਾ ਕਿ ਇਹਦੇ ਬਾਰੇ ਰਿਪੋਰਟ ਕਰਕੇ ਹੋਣਾ ਕੀ ਹੈ। ਅਨਅਵੇਅਰ ਵੀ ਹੁੰਦੇ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਥੇ ਕਰ। ਐਗਜ਼ੈਕਟਲੀ, ਵੀ ਕਰਨਾ ਵੀ ਹੈ ਤੇ ਕਿੱਥੇ ਕਰਨਾ ਹੈ ਐਂਡ ਜੇ ਕਰਾਂਗੇ ਵੀ ਤੇ ਸ਼ਾਇਦ ਹੋ ਸਕਦਾ ਕੁਝ ਹੋਵੇ ਵੀ ਨਾ। ਸੋ ਉਹਨਾਂ ਚੀਜ਼ਾਂ ਦੇ ਚਲਦੇ ਅਸੀਂ ਕੁਝ ਹੋਰ ਥੋੜੀ ਅਵੇਅਰਨੈਸ ਕ੍ਰੀਏਟ ਕਰਨਾ ਚਾਹੁੰਦੇ ਹਾਂ ਇੰਡਸਟਰੀ ਦੇ ਵਿੱਚ ਕਿ ਇਹਦਾ ਜਿਹੜਾ ਜੇ ਕੋਈ ਹਾਦਸਾ ਹੋਇਆ ਉਹ ਬੜੀ ਇੱਕ ਮੰਦਭਾਗੀ ਜਿਹੜੀ ਗੱਲ ਹੈਗੀ ਹੈ, ਪਰ ਲੇਕਿਨ ਉਹਦੇ ਅੱਗੇ ਰੈਜ਼ੋਲੂਸ਼ਨ ਹੈਗਾ। ਉਹਦੇ ਅੱਗੇ ਤੁਸੀਂ ਉਹਦੀ ਰਿਪੋਰਟ ਕਰੋ। ਰਿਪੋਰਟ ਕਰਨ ਦੇ ਨਾਲ ਚਲੋ ਐਕਸ਼ਨ ਹੋਏਗਾ ਜਾਂ ਨਹੀਂ ਹੋਏਗਾ ਮੈਂ ਉਸ ਗੱਲ ਦੀ ਗਾਰੰਟੀ ਨਹੀਂ ਲੈਂਦਾ, ਪਰ ਲੇਕਿਨ ਜਦੋਂ ਤੁਸੀਂ ਰਿਪੋਰਟ ਕਰਦੇ ਹੋ ਨਾ ਉਹ ਚੀਜ਼ ਜਿਹੜੀ ਡੇਟਾ ਦੇ ਵਿੱਚ ਆ ਜਾਂਦੀ ਹੈ। ਉਹ ਡੇਟਾ ਜਿਹੜਾ ਹੈਗਾ ਉਹ ਸਾਡੇ ਲਈ ਇੱਕ ਖਜ਼ਾਨਾ ਹੈ ਜਿਹੜਾ ਕਿ ਅਸੀਂ ਲੈ ਕੇ ਤੇ ਸਰਕਾਰਾਂ ਦੇ ਕੋਲੇ ਜਾ ਸਕਦੇ ਹਾਂ ਕਿ ਦੇਖੋ ਜੀ ਪੰਜਾਬੀਆਂ ਦੇ ਅਗੇਂਸਟ ਇੰਨੇ ਕ੍ਰਾਈਮ ਹੋਏ ਨੇ ਔਰ ਤੁਸੀਂ ਉਹਨੂੰ ਸਹੀ ਕਰਨ ਲਈ ਕੀ ਕੀਤਾ। ਅਸੀਂ ਉਹਨਾਂ ਨੂੰ ਕੁਐਸਚਨੇਬਲ ਕਰ ਸਕਦੇ ਹਾਂ ਕਿ ਹਾਂ ਵੀ ਸਵਾਲ ਪੁੱਛ ਸਕਦੇ ਹਾਂ ਵੀ ਤੁਸੀਂ ਇਸ ਨੂੰ ਠੀਕ ਕਰਨ ਲਈ ਕੀ ਕਰ ਰਹੇ ਹੋ। ਜਿੰਨਾ ਚਿਰ ਸਾਡੇ ਕੋਲੇ ਡੇਟਾ ਹੀ ਹੈ ਨਹੀਂ ਅਸੀਂ ਤਾਂ ਫਿਰ ਹਵਾ 'ਚ ਤੀਰ ਚਲਾਉਣ ਵਾਲੀ ਗੱਲ ਹੋ ਜਾਂਦੀ ਹੈ। ਬਿਲਕੁਲ। ਸੋ ਆਪਣੇ ਜਿੰਨੇ ਵੀ ਦਰਸ਼ਕ ਉਹਨਾਂ ਨੂੰ ਦੱਸਦੇ ਜਾਈਏ, ਰੀਸੈਂਟਲੀ ਹੁਣ ਜਦੋਂ ਆਪਾਂ ਇਸ ਟਾਈਮ ਬੈਠੇ ਹਾਂ ਕੁਝ ਦਿਨ ਪਹਿਲਾਂ ਹੀ ਨਿਊਯਾਰਕ ਰਿਚਮੰਡ ਹਿੱਲ ਦੇ ਵਿੱਚ 3 ਸਿੱਖਾਂ ਦੇ ਉੱਤੇ 2 ਵੱਖ-ਵੱਖ ਹਮਲਿਆਂ ਦੇ ਵਿੱਚ ਉਹਨਾਂ 'ਤੇ ਨਸਲੀ ਹਮਲਾ ਹੋਇਆ ਸੀ। ਸੋ ਉਸ ਦੀ ਕਾਰਵਾਈ ਵੀ ਕਾਨੂੰਨੀ ਤੌਰ ਦੇ ਉੱਤੇ ਸਿੱਖ ਕੋਲੀਸ਼ਨ ਵਾਲਿਆਂ ਨੇ ਕੀਤੀ ਹੈ ਤੇ ਹੁਣ ਜਿਹੜੇ ਬੰਦੇ ਆ ਉਹ ਫੜੇ ਗਏ ਆ। 2 ਜਾਣਿਆਂ ਨੂੰ ਫੜ ਕੇ ਉਹਨਾਂ ਦੇ ਉੱਤੇ ਅਸੌਲਟ ਦੇ ਨਾਲ ਹੇਟ ਕ੍ਰਾਈਮ ਦੇ ਚਾਰਜਸ ਵੀ ਲੱਗੇ ਆ। ਕੁਝ ਸਮਾਂ ਪਹਿਲਾਂ JFK ਏਅਰਪੋਰਟ ਦੇ ਬਾਹਰ ਇੱਕ ਪੰਜਾਬੀ ਟੈਕਸੀ ਡਰਾਈਵਰ ਦੇ ਨਾਲ ਬਦਸਲੂਕੀ ਕੁੱਟਮਾਰ ਦੀ ਜਿਹੜੀ ਘਟਨਾ ਵਾਪਰੀ ਸੀ ਉਹਦੀ ਪੈਰਵਾਈ ਵੀ ਇਹਨਾਂ ਨੇ ਕੀਤੀ ਸੀ ਤੇ ਉਹਨੇ ਵੀ ਜਿਹੜਾ ਪਰਪੀਟਰੇਟਰ ਸੀਗਾ ਜਿਸ ਨੇ ਅਸੌਲਟ ਕੀਤਾ ਸੀ ਉਸ ਖਿਲਾਫ ਵੀ ਇਹਨਾਂ ਨੇ ਚਾਰਜਸ ਲਵਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ। ਸੋ ਇੰਦਰਪ੍ਰੀਤ, ਜੇ ਤੁਸੀਂ ਦੱਸੋ ਵੀ ਪੂਰੇ ਅਮਰੀਕਾ ਨੂੰ ਕਵਰ ਕਰਨਾ ਇੱਕ ਕਾਫੀ ਮੁਸ਼ਕਿਲ ਕੰਮ ਹੈਗਾ। ਸੋ ਤੁਹਾਡੇ ਜਿਹੜੇ ਸਿੱਖ ਕੋਲੀਸ਼ਨ ਦੇ ਕਹਿ ਲਓ ਵੀ ਕਿੱਥੇ ਕਿੱਥੇ ਬ੍ਰਾਂਚਿਸ ਹੈਗੇ ਆ, ਕਿੱਥੇ ਕਿੱਥੇ ਲੋਕ ਤੁਹਾਡੇ ਨਾਲ ਜੁੜ ਸਕਦੇ ਆ? ਹਾਂਜੀ, ਉੱਥੇ ਤਾਂ ਸਾਡਾ ਆਫਿਸ ਨਿਊਯਾਰਕ ਦੇ ਵਿੱਚ ਹੀ ਲੋਕੇਟਡ ਵਾ, ਪਰ ਸਾਡਾ ਸਟਾਫ ਪੂਰੇ ਨੇਸ਼ਨ ਦੇ ਵਿੱਚ ਹੈਗਾ ਆ। ਸਾਡੇ ਕਈ ਜਿਹੜੇ ਹੈਗੇ ਸਟਾਫ ਮੈਂਬਰ ਸ਼ਿਕਾਗੋ ਵੀ ਹੈਗੇ ਨੇ, DMV ਏਰੀਆ, ਮੈਰੀਲੈਂਡ, ਵਰਜੀਨੀਆ, ਕੈਲੀਫੋਰਨੀਆ ਵੀ ਤੁਸੀਂ ਲੈ ਲਓ, ਤੇ ਕਈ ਕਮਿਊਨਿਟੀ ਮੈਂਬਰ ਵੀ ਸਾਡੇ ਕੋਲ ਖਾਸ ਹੈਗੇ ਜਿਹੜੇ ਸਾਡੇ ਨਾਲ ਵਾਲੰਟੀਅਰ ਕਰਦੇ ਆ ਨੇਸ਼ਨ ਵਾਈਡ। ਵਾਸ਼ਿੰਗਟਨ ਹੋ ਗਿਆ, ਟੈਕਸਸ ਹੋ ਗਿਆ, ਐਰੀਜ਼ੋਨਾ ਹੋ ਗਿਆ, ਕਾਫੀ ਸਾਡੇ ਵਾਲੰਟੀਅਰਸ ਸਪਰੈਡ ਆਊਟ ਹੋਏ ਆ। ਸੋ ਕਦੇ ਵੀ ਲੋੜ ਪਵੇ ਐਂਡ ਸਾਡਾ ਸਟਾਫ ਉੱਥੇ ਨਾ ਹੋਵੇ ਫਿਰ ਵੀ ਸਾਡੇ ਵਾਲੰਟੀਅਰਸ ਉੱਥੇ ਹੁੰਦੇ ਤੇ ਅਸੀਂ ਤੁਹਾਡੀ ਹੈਲਪ ਕਰਾ ਸਕਦੇ ਹਾਂ। ਸੋ ਸਹਿਜਪ੍ਰੀਤ, ਤੁਸੀਂ ਨਿਊਯਾਰਕ ਤੋਂ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਫਰੈਜ਼ਨੋ ਤੋਂ ਆਏ ਆ। ਤੁਸੀਂ ਜਦੋਂ ਰੀਸੈਂਟਲੀ ਇਹ ਦੇਖਿਆ FBI ਨੇ ਵੀ ਇੱਕ ਲੇਟੈਸਟ ਰਿਪੋਰਟ ਸ਼ੇਅਰ ਕੀਤੀ ਵੀ ਹੇਟ ਕ੍ਰਾਈਮਸ ਕਿੱਦਾਂ ਜਿਹੜੇ ਏਸ਼ੀਅਨ ਅਮਰੀਕਨਸ ਜਿਨ੍ਹਾਂ 'ਚ ਸਿੱਖ ਇੱਕ ਵੱਡੀ ਪਾਪੂਲੇਸ਼ਨ ਉਹਨਾਂ ਖਿਲਾਫ ਵਧੇ ਆ। ਸੋ ਸਿੱਖ ਕੋਲੀਸ਼ਨ ਕਿੱਦਾਂ ਦੇ ਕਦਮ ਚੱਕ ਰਹੀ ਆ ਵੀ ਆਪਾਂ ਇਹ ਚੀਜ਼ਾਂ ਨੂੰ ਜਿਹੜਾ ਉਹ ਘਟਾ ਸਕੀਏ? ਵੀਰ ਜੀ, ਸਭ ਤੋਂ ਪਹਿਲਾਂ ਜਿਹੜਾ ਅਸੀਂ ਐਫਰਟ ਕਰਦੇ ਹਾਂ ਦੈਟ ਇਜ਼ ਟੂ ਕ੍ਰੀਏਟ ਮੋਰ ਅਵੇਅਰਨੈਸ। ਜਿੰਨਾ ਚਿਰ ਅਸੀਂ ਆਪਣੇ ਧਰਮ ਬਾਰੇ ਅਵੇਅਰਨੈਸ ਹੋਰ ਨਹੀਂ ਕਰਾਂਗੇ, ਹੁਣ ਉਹ ਭਾਵੇਂ ਅਸੀਂ ਸੈਮ ਦੇ ਥਰੂ ਕਰਦੇ ਹਾਂ ਵੀ ਸਿੱਖ ਅਵੇਅਰਨੈਸ ਐਪਰੀਸੀਏਸ਼ਨ ਮੰਥ ਜਿਹੜਾ ਆਪਾਂ April ਦੇ ਵਿੱਚ ਮਨਾਉਂਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨਾ ਵੱਧ ਤੋਂ ਵੱਧ ਹੋ ਸਕਦਾ। ਹਾਲਾਂਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਕਾਗਜ਼ ਹੈ, ਇੱਕ ਸਿਰਫ ਇੱਕ ਪੰਨਾ ਹੈ ਜਿਹਦੀ ਕੋਈ ਸ਼ਾਇਦ ਓਰੀਜਨਲ ਕੋਈ ਵੈਲਿਊ ਨਹੀਂ ਹੈ,
ਪਰ ਲੇਕਿਨ ਭਾਵੇਂ ਵੈਲਿਊ ਹੋਵੇ ਜਾਂ ਨਾ ਹੋਵੇ, ਇੱਕ ਤੁਸੀਂ ਘੱਟੋ ਘੱਟ ਇੱਕ ਗੱਲ ਉਹਦੀ ਸ਼ੁਰੂ ਕਰਦੇ ਹੋ। ਘੱਟੋ ਘੱਟ ਇੱਕ ਤੁਸੀਂ ਸਿੱਖੀ ਦੀ ਗੱਲ ਜਿਹੜੀ ਹੈ ਉਹ ਦੂਜੇ ਆਪਣੇ ਇਲੈਕਟਡ ਅਫੀਸ਼ੀਅਲਸ ਦੇ ਵਿੱਚ, ਆਪਣੀ ਜਿਹੜੀ ਲੋਕਲ ਕਮਿਊਨਿਟੀ ਦੇ ਵਿੱਚ ਆਇਡੈਂਟੀਟੀ ਬਾਰੇ ਤੁਸੀਂ ਗੱਲ ਕਰਦੇ ਹੋ, ਉਹ ਇੱਕ ਘੱਟੋ ਘੱਟ ਕਨਵਰਸੇਸ਼ਨ ਤਾਂ ਸ਼ੁਰੂ ਹੁੰਦੀ ਹੈ ਨਾ। ਉਹਦੇ ਨਾਲ ਨਾਲ ਜਿਹੜਾ ਹੈਗਾ ਵੇ ਨਾ ਸਿਰਫ ਸੈਮ, ਇਹੋ ਜਿਹੇ ਕਈ ਹੋਰ ਪ੍ਰੋਜੈਕਟਸ ਨੇ ਜਿਵੇਂ ਕਿ ਗੈਟ ਆਊਟ ਦਾ ਵੋਟ। ਹੁਣ ਉਹ ਗੈਟ ਆਊਟ ਦਾ ਵੋਟ ਦੀ ਮੈਂ ਗੱਲ ਕਿਉਂ ਕਰ ਰਿਹਾ, ਕਿਉਂਕਿ ਸਾਡੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ, ਅਸੀਂ ਸਾਰੇ ਸਿਟੀਜ਼ਨ ਬਣਨ ਦਾ ਸਾਨੂੰ ਸਾਰਿਆਂ ਨੂੰ ਬਹੁਤ ਸ਼ੌਂਕ ਹੈ। ਅਸੀਂ ਕਹਿੰਦੇ ਜੀ ਫਟਾਫਟ ਸਿਟੀਜ਼ਨ ਬਣ ਜੀ, ਬਟ ਲੇਕਿਨ ਸਿਟੀਜ਼ਨ ਬਣਨ ਤੋਂ ਬਾਅਦ ਸਾਡੀ ਪਹਿਲੀ ਡਿਊਟੀ ਹੁੰਦੀ ਹੈ ਕਿ ਅਸੀਂ ਜਾ ਕੇ ਵੋਟ ਕਰਨਾ। ਜਦੋਂ ਮੈਂ ਇਹ ਗੱਲ ਕਿਉਂ ਕਰ ਰਿਹਾ ਵਾਂ, ਕਿਉਂਕਿ ਮੇਰਾ ਵੀ ਆਪਣਾ ਪੇਪਰ ਜਲਦੀ ਆਉਣ ਵਾਲਾ। ਸੋ ਮੈਂ ਉਹ ਪੇਪਰ ਪੜ੍ਹ ਰਿਹਾ ਸੀ, ਉਹਦੇ ਲਿਖਿਆ ਸੀ ਕਿ ਜੇ ਤੁਹਾਡੀ ਸਿਟੀਜ਼ਨ ਬਣਨ ਤੋਂ ਬਾਅਦ ਡਿਊਟੀ ਹੈਗੀ ਹੈ ਕਿ ਤੁਸੀਂ ਵੋਟ ਜ਼ਰੂਰ ਕਰਨਾ। ਅਸੀਂ ਉਸ ਡਿਊਟੀ ਨੂੰ ਭੁੱਲ ਜਾਂਦੇ ਹਾਂ, ਅਸੀਂ ਬਾਕੀ ਸਾਰਾ ਕੁਝ ਕਰਦੇ ਰਹਿੰਦੇ ਹਾਂ। ਜਿੰਨਾ ਚਿਰ ਅਸੀਂ ਆਪਣੀ ਜਿਹੜੀ ਕੌਮ ਦੇ ਲੋਕਾਂ ਨੂੰ ਅਸੀਂ ਅੱਗੇ ਹੋਰ ਪੁਸ਼ ਨਹੀਂ ਕਰਦੇ, ਭਾਵੇਂ ਉਹਨਾਂ ਨੂੰ ਪੋਲੀਟਿਕਸ ਵਿੱਚ ਭੇਜੀਏ ਜਾਂ ਆਪਣੀ ਵੋਟਿੰਗ ਦੀ ਡਿਊਟੀ ਨਾਲ ਸਹੀ ਬੰਦੇ ਨੂੰ ਪਾਵਰ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਚਿਰ ਅਸੀਂ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੇ, ਮੰਗ ਵੀ ਨਹੀਂ ਸਕਦੇ। ਸੋ ਇਹ ਬੜੀ ਚੀਜ਼ ਜ਼ਰੂਰੀ ਹੈ। ਅਸੀਂ ਇੱਥੇ ਦੇਖਿਆ ਫ੍ਰੈਜ਼ਨੋ ਦੇ ਵਿੱਚ ਆਪਣੀ ਜਿਹੜੀ ਸੰਗਤ ਦੇ ਕਈ ਲੋਕ ਨੇ ਜਿਹੜੇ ਕਿ ਬਹੁਤ ਪੈਸ਼ਨੇਟ ਨੇ। ਉਹਨਾਂ ਨੇ ਨਾ ਸਿਰਫ ਪੋਲੀਟਿਕਸ ਦੀ ਗੱਲ ਕੀਤੀ ਹੈ, ਉਹਨਾਂ ਨੇ ਇਹ ਵੀ ਗੱਲਾਂ ਕੀਤੀਆਂ ਨੇ ਕਿ ਅਸੀਂ ਬਾਕੀ ਦੀ ਕਮਿਊਨਿਟੀ ਦੇ ਵਿੱਚ ਆਪਣੀ ਅਵੇਅਰਨੈਸ ਕਿਵੇਂ ਕ੍ਰੀਏਟ ਕਰਦੇ ਹਾਂ। That is something which everybody should replicate। ਉਹ ਸਾਰਿਆਂ ਨੂੰ ਫੋਲੋ ਅਪ ਕਰਨਾ ਚਾਹੀਦਾ ਉਸ ਚੀਜ਼ ਦੇ ਨਾਲ, ਸਾਰਿਆਂ ਨੂੰ ਉਸ ਚੀਜ਼ ਨੂੰ ਹੋਰ ਇਨਕਰੇਜ ਕਰਨਾ ਚਾਹੀਦਾ। ਔਰ ਫਿਰ ਨਾ ਸਿਰਫ ਜਿਹੜੇ ਟਰੱਕਿੰਗ ਵਾਲੇ ਇੰਡਸਟਰੀ ਵਾਲੇ, ਇਹਦੇ ਨਾਲ ਨਾਲ ਆਪਣੀ ਜਿਹੜੀ ਆਮ ਜਿਹੜੀ ਆਵਾਮ ਹੈਗੀ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਟੌਪਿਕ ਦੇ ਉੱਤੇ ਆਪਣੇ ਹੱਕਾਂ ਨੂੰ ਜਾਣੋ, ਆਪਣੇ ਜਿਹੜੇ ਆਇਡੈਂਟੀਟੀ ਦੀ ਗੱਲ ਜਿਹੜੀ ਹੈ ਜਿੰਨੀ ਜ਼ਿਆਦਾ ਵੱਧ ਤੋਂ ਵੱਧ ਕਰ ਸਕਦੇ ਹੋ ਉਹ ਕਰੋ, ਤਾਂ ਜੋ ਹੋਰ ਬਾਕੀ ਦੀਆਂ ਕਮਿਊਨਿਟੀਜ਼ ਵਿੱਚ ਹੋਰ ਅਵੇਅਰਨੈਸ ਆਵੇ। ਅਵੇਅਰਨੈਸ ਆਏਗੀ ਤੇ ਅਟੈਕਸ ਵੀ ਆਪਣੇ ਆਪ ਘਟ ਜਾਣਗੇ। ਕੋਈ ਵੀ ਬੰਦਾ, ਮੇਰਾ ਮੰਨਣਾ ਇਹ ਹੈ ਕਿ ਫੰਡਾਮੈਂਟਲੀ ਕੋਈ ਵੀ ਬੰਦਾ ਗਲਤ ਨਹੀਂ ਹੁੰਦਾ। ਉਹ ਕੋਈ ਘਰੋਂ ਦੀ ਜਾਂ ਉੱਤੋਂ ਦੀ ਰੱਬ ਉਹਨੂੰ ਗਲਤ ਬਣਾ ਕੇ ਨਹੀਂ ਭੇਜਦਾ, ਨਫ਼ਰਤ ਦੇ ਨਾਲ ਨਹੀਂ ਭੇਜਦਾ। ਉਹ ਸਿਰਫ ਫਰਕ ਤਾਂ ਹੁੰਦਾ ਜਦੋਂ ਉਹ ਬੰਦੇ ਦੇ ਮਨ ਦੇ ਵਿੱਚ ਸਾਡੇ ਬਾਰੇ ਸਹੀ ਇਨਫੋਰਮੇਸ਼ਨ ਨਹੀਂ ਹੁੰਦੀ, ਜਾਂ ਉਹਦੇ ਕੋਲੇ ਕੁਝ ਗਲਤ ਜਿਹੜੇ ਖਿਆਲ ਸਾਡੇ ਕਮਿਊਨਿਟੀ ਬਾਰੇ ਹੁੰਦੇ ਨੇ, ਜਿਸ ਨੂੰ ਗੱਲਬਾਤ ਨਾਲ ਸਹੀ ਕੀਤਾ ਜਾ ਸਕਦਾ। ਸੋ ਬਿਲਕੁਲ ਅਵੇਅਰਨੈਸ ਵਧਾਉਣ ਦੀ ਜਿਹੜੀ ਇਸ ਦੇ ਵਿੱਚ ਗੱਲ ਆ, ਸਿੱਖ ਕੋਲੀਸ਼ਨ ਵਾਲਿਆਂ ਦੇ ਮੇਰੇ ਸੁਣਨ ਦੇ ਵਿੱਚ ਆਇਆ ਸੀ, ਕਿਉਂਕਿ ਹੁਣ ਇੱਥੇ ਡਰੱਗ ਟੈਸਟ ਦੇ ਲਈ ਵਾਲ ਦੀ ਜਿਹੜੀ ਆ ਉਹ ਗੱਲ ਚੱਲਣੀ ਸ਼ੁਰੂ ਹੋ ਗਈ ਆ। ਆਪਣੇ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਅੰਮ੍ਰਿਤਧਾਰੀ ਆ, ਉਹ ਵਾਲ ਕੱਟਣਾ ਇੱਦਾਂ ਉਹ ਠੀਕ ਨਹੀਂ ਮੰਨਿਆ ਜਾਂਦਾ। ਸੋ ਸਿੱਖ ਕੋਲੀਸ਼ਨ FMCSA ਦੇ ਨਾਲ ਜੁੜ ਕੇ ਕਿੱਦਾਂ ਗੱਲਬਾਤ ਕਰ ਰਹੀ ਆ ਵੀ ਇਸ ਨੂੰ ਇਸ ਦੇ ਅਲਟਰਨੇਟਿਵ ਵੇ? ਹਾਂਜੀ, there is an alternate way। ਇੱਕ alternate way ਹੈਗਾ, ਤੁਸੀਂ ਨੋ ਤੋਂ ਅਸੀਂ ਕਰ ਸਕਦੇ ਹਾਂ ਟੈਸਟਿੰਗ। ਸੋ ਇੰਸਟੈਡ ਆਫ ਤੁਸੀਂ ਆਪਣੇ ਕੇਸ ਨਾ ਕਟਾਉਣੇ ਹੋਣਗੇ, ਤੁਸੀਂ ਕਹਿ ਸਕਦੇ ਕਿ ਮੈਂ ਸਿੱਖ ਹਾਂ, ਅਸੀਂ ਆਪਣੇ ਕੇਸ ਨਹੀਂ ਕੱਟਦੇ ਹੈਗੇ, ਪਰ ਤੁਸੀਂ ਸਾਡਾ ਨੋ ਕੱਟ ਕੇ ਉਹਦੇ ਨਾਲ ਤੁਸੀਂ ਟੈਸਟਿੰਗ ਕਰਾ ਸਕਦੇ ਆ। So already it's in process, in talks, they are agreeing to it। ਮੰਨਣ ਵੱਲ ਨੂੰ ਵੱਧ ਰਹੇ ਆ ਜਾਂ ਅਜੇ they are pushing back? ਮੰਨ ਰਹੇ ਆ, but I think there are some agencies that are pushing back as well। Yeah, so ਹਜੇ ਚੱਲ ਰਿਹਾ ਕੰਮ। Yeah, ਹਾਂਜੀ। ਸੋ ਤੁਸੀਂ ਇੱਥੇ ਨੋ ਯੂਰ ਰਾਈਟਸ ਦੇ ਪੋਸਟਰਸ ਇੱਥੇ ਮੈਂ ਦੇਖ ਰਿਹਾ, ਤੁਹਾਡਾ ਇੱਕ QR ਕੋਡ ਹੈਗਾ ਆ। ਸੋ ਜੇ ਤੁਸੀਂ ਉਸ ਦੇ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ, ਵਾਟਸ ਦੈਟ ਮੋਰ ਅਬਾਊਟ, ਵੀ ਟਰੱਕਰਸ ਨੂੰ ਲੈ ਕੇ ਆ ਜਾਂ ਇਹ ਆਮ ਲੋਕਾਂ ਦੇ ਸਾਰੇ ਨੋ ਯੂਰ ਰਾਈਟਸ ਆ? ਤੁਹਾਡੇ ਚੋਂ ਕੌਣ ਆਨਸਰ ਕਰੇਗਾ? ਸੋ ਜਿਹੜਾ ਉਹ QR ਕੋਡ ਹੈਗਾ ਮੈਂ ਤੁਹਾਨੂੰ ਦਿਖਾ ਦਿੰਦਾ। ਇਹ QR ਕੋਡ ਹੈਗਾ ਜੀ, ਤੇ ਇਸ QR ਕੋਡ ਨੂੰ ਜਦੋਂ ਅਸੀਂ ਆਪਣੇ ਫੋਨ ਤੇ ਸਕੈਨ ਕਰਾਂਗੇ ਤੇ ਇੱਕ ਵੈਬਸਾਈਟ ਖੁੱਲੇਗੀ, ਇੱਕ ਡਰਾਈਵ ਦਾ ਲਿੰਕ ਖੁੱਲੇਗਾ। ਉਹਦੇ ਵਿੱਚ ਟਰੱਕਰਸ ਦੇ ਨੋ ਯੋਰ ਰਾਈਟਸ ਹੈਗੇ ਨੇ। ਉਹਦੇ ਵਿੱਚ ਜਿਹੜੇ ਇੱਕ ਸਾਡੇ ਕੋਲੇ ਕਿਰਪਾਨ ਕਾਰਡ ਹੈ, ਜਿਵੇਂ ਕੋਈ ਆਪਣਾ ਕੋਈ ਟੈਕਸੀ ਵੀਰ ਵਾਲਾ ਟੈਕਸੀ ਜਾਂ ਕੋਈ ਟਰੱਕ ਡਰਾਈਵਰ ਜਿਹੜਾ ਭਰਾ ਹੈਗਾ ਜਾਂ ਭੈਣ ਹੈ, ਉਹ ਕਿਰਪਾਨ ਪਾ ਕੇ ਗੱਡੀ ਚਲਾਉਂਦੇ ਨੇ, ਤੇ ਉਹਨਾਂ ਨੂੰ ਆਪਣੇ ਕੋਲ ਹਮੇਸ਼ਾ ਰੱਖਣਾ ਚਾਹੀਦਾ। ਤੁਸੀਂ ਸਾਨੂੰ ਉਹ ਬੇਸ਼ੱਕ ਦੀ ਤੁਸੀਂ ਫੋਨ ਕਰਕੇ ਮੰਗ ਸਕਦੇ ਹੋ, ਜਾਂ ਅਸੀਂ ਤੁਹਾਨੂੰ ਉਹਦੀ ਹਾਰਡ ਕਾਪੀਜ਼ ਵੀ ਮੇਲ ਕਰ ਸਕਦੇ ਹਾਂ। ਤੇ ਉਹਦਾ ਪਰਪਸ ਇਹ ਹੈਗਾ ਕਿ ਉਹਦੇ 'ਤੇ ਸਾਰੀ ਇਨਫੋਰਮੇਸ਼ਨ ਹੈਗੀ ਕਿ ਅਸੀਂ ਕਿਰਪਾਨ ਕਿਉਂ ਪਾਉਂਦੇ ਹਾਂ, ਔਰ ਉਹ ਲੀਗਲ ਹੈ ਕਿ ਉਹਦਾ ਜਿਹੜਾ ਇੱਕ ਸਾਈਜ਼ ਜਿਹੜਾ ਹੈ ਸਰਟਨ ਸਾਈਜ਼, ਉਹ ਸਾਰੀਆਂ ਸਟੇਟਾਂ ਦੇ ਵਿੱਚ ਲੀਗਲ ਹੈ, ਅਲਾਊਡ ਹੈ, ਉਹਨੂੰ ਤੁਸੀਂ ਆਪਣੇ ਕੱਪੜਿਆਂ ਥੱਲੇ ਪਾ ਸਕਦੇ ਹੋ। ਸੋ ਉਹ ਤੁਹਾਨੂੰ ਆਪਣੇ ਕੋਲ ਰੱਖਣਾ ਚਾਹੀਦਾ, ਰੋਕ ਨਹੀਂ ਸਕਦੇ। ਸੋ ਆਪਣੀ ਜ਼ਬਾਨੀ ਅਸੀਂ ਕਈ ਵਾਰੀ ਉਹਨੂੰ ਸਮਝਾਉਂਦੇ ਹਾਂ ਨਾ, ਤੇ ਉਹ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਕਿਉਂਕਿ ਸਾਡੇ ਕਈ ਕਮਿਊਨਿਟੀ ਮੈਂਬਰਸ ਨੂੰ ਲੈਂਗੁਏਜ ਬੈਰੀਅਰ ਵੀ ਬੜਾ ਵੱਡਾ ਇਸ਼ੂ ਹੈ, ਰਾਈਟ। ਸੋ ਮੰਨਣਾ ਵੀ ਨਹੀਂ ਚਾਹਦੇ, ਨਾਲੇ ਪੁਲਿਸ ਅੱਗੇ ਕਈ ਵਾਰੀ ਗੱਲ ਕਰਨ ਨੂੰ ਵੀ ਲੋਕੀ ਘਬਰਾ ਜਾਂਦੇ ਨੇ। ਸੋ ਉਹਦੀ ਬਜਾਏ ਜਿਹੜਾ ਉਹ ਕਾਰਡ, ਜਾਂ ਇੱਕ ਛੋਟਾ ਜਿਹਾ ਕਾਰਡ ਹੈਗਾ, ਮੇਰੇ ਕੋਲੇ ਫਿਲਹਾਲ ਹੈ ਨਹੀਂ ਤਾਂ ਮੈਂ ਦਿਖਾਉਂਦਾ ਤੁਹਾਨੂੰ, ਬਟ ਉਹਨੂੰ ਜਿਹੜਾ ਤੁਸੀਂ ਉਹ ਪ੍ਰੋਡਿਊਸ ਕਰਦੇ ਹੋ ਤੇ ਉਹ ਤੁਸੀਂ ਉਹ ਦੇਵੋ, ਉਹਨਾਂ ਨੂੰ ਸਮਝ ਆ ਜਾਂਦੀ ਹੈ। ਉਹਦੇ ਨਾਲ ਨਾਲ ਕੁਝ ਜਿਹੜੇ ਹੋਰ ਰਿਸੋਰਸਿਸ, ਜਿਹੜੇ ਕਿ ਇੱਕ ਅਸੀਂ ਵੀਡੀਓ ਬਣਾਈ ਹੋਈ ਹੈ ਕਿ ਟੈਕਸੀ ਡਰਾਈਵਰਾਂ ਦੇ ਕੀ ਰਾਈਟਸ ਹੈਗੇ ਨੇ, ਕੀ ਹੱਕ ਹੈਗੇ ਨੇ। ਉਹਦੀ ਵੀਡੀਓ ਪ੍ਰੋਪਰ ਕੋਈ 10 ਜਾਂ 15 ਮਿੰਟ ਦੀ ਵੀਡੀਓ ਹੈਗੀ ਆ, ਉਹਦੇ ਵਿੱਚ ਸਾਰੇ ਡੀਟੇਲ ਕੀਤੇ ਗਏ ਨੇ
ਕਿ ਜੇ ਤੁਹਾਨੂੰ ਕੋਈ ਪੁਲਿਸ ਵਾਲਾ ਰੋਕਦਾ ਹੈ ਤੇ ਉਹ ਤੁਹਾਨੂੰ ਕੀ ਗੱਲ ਕਰਨੀ ਚਾਹੀਦੀ, ਕਿਵੇਂ ਕਰਨੀ ਚਾਹੀਦੀ ਹੈ। ਕਈ ਵਾਰੀ ਇੱਕ ਬੜੀ ਬੇਸਿਕ ਜੀ ਗੱਲ ਹੈ, ਸਾਨੂੰ ਪੰਜਾਬੀਆਂ ਨੂੰ ਬੋਲਣ ਦੀ ਆਦਤ ਹੁੰਦੀ ਹੈ, ਮੈਨੂੰ ਵੀ ਹੈ, ਤੇ ਅਸੀਂ ਥੋੜਾ ਜ਼ਿਆਦਾ ਬੋਲ ਜਾਂਦੇ ਹਾਂ। ਜਦ ਕਿ ਪੁਲਿਸ ਦੇ ਅੱਗੇ ਯੂਜੂਅਲ ਇੱਕ ਰੂਲ ਹੈਗਾ ਕਿ ਤੁਸੀਂ ਜਿੰਨਾ ਘੱਟ ਬੋਲੋ ਉਨਾ ਚੰਗਾ, ਰਾਈਟ। ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਕੋਲ ਇੱਕ ਇਹ ਵੀ ਰਾਈਟ ਹੈਗਾ ਕਿ ਅਸੀਂ ਚੁੱਪ ਵੀ ਰਹਿ ਸਕਦੇ ਹਾਂ। ਤੁਸੀਂ ਉਹਨਾਂ ਨੂੰ ਇੰਨੀ ਗੱਲ ਕਹਿ ਸਕਦੇ ਹੋ ਕਿ ਆਈ ਵਾਂਟ ਟੂ ਯੂਜ਼ ਮਾਈ ਰਾਈਟ ਆਫ ਸਾਇਲੈਂਸ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਆਪਣੇ ਵਕੀਲ ਨਾਲ ਗੱਲ ਕਰਾਂਗਾ ਤੇ ਉਹ ਤੁਹਾਡੇ ਨਾਲ ਗੱਲ ਕਰੇਗਾ। ਸੋ ਉਹਦੇ ਬਾਰੇ ਇਨਫੋਰਮੇਸ਼ਨ ਵੀ ਜਿਹੜੀ ਹੈਗੀ ਹੈ ਉਹਦੇ 'ਚ ਹੈਗੀ ਹੈ, ਜਿਹੜਾ ਨੋ ਯੋਰ ਰਾਈਟਸ ਵਾਲਾ ਜਿਹੜਾ ਡਾਕੂਮੈਂਟ ਹੈਗਾ ਸਾਡਾ, ਜਿਹੜਾ ਕਿ ਸਪੈਸੀਫਿਕਲੀ ਟਰੱਕਰਸ ਲਈ ਹੈ। ਉਹਦੇ ਨਾਲ ਜਿਹੜੇ ਸਾਡੇ ਕੁਝ ਜਿਹੜੇ ਆਮ ਰਿਸੋਰਸਿਸ ਹੈਗੇ ਨੇ, ਵੀ ਸਿੱਖ ਕੌਣ ਹੁੰਦੇ ਨੇ, ਤੇ ਜਾਂ ਫਿਰ ਜਿਵੇਂ ਬੱਚਿਆਂ ਦੇ ਬੁਲਿੰਗ ਦੇ ਕੀ ਮਤਲਬ ਇਸ਼ੂਜ਼ ਹੈਗੇ ਨੇ, ਬੱਚਿਆਂ ਦੇ ਕੀ ਮਤਲਬ ਉਹਨਾਂ ਨੂੰ ਕਿਵੇਂ ਰੈਕਟੀਫਾਈ ਕੀਤਾ ਜਾ ਸਕਦਾ, ਉਹ ਸਾਰੇ ਜਿਹੜੇ ਰਿਸੋਰਸਿਸ ਵੀ ਸਾਡੇ ਇਸ QR ਕੋਡ ਦੇ ਅੰਡਰ ਆ ਜਾਂਦੇ ਨੇ। ਬਿਲਕੁਲ ਦਰਸ਼ਕੋ, ਅਸੀਂ QR ਕੋਡ ਦਾ ਜਿਹੜਾ ਉਹ ਨਾਲ ਲਾ ਦਾਂਗੇ ਇਸ ਵੀਡੀਓ ਦੇ ਵਿੱਚ, ਤੇ ਤੁਸੀਂ ਜ਼ਰੂਰ ਉਸ ਨੂੰ ਸਕੈਨ ਕਰ ਲਿਓ। ਬਾਕੀ ਇਹ ਇਨਫੋਰਮੇਸ਼ਨ ਤੁਹਾਡੀ ਵੈਬਸਾਈਟ 'ਤੇ ਵੀ ਅਵੇਲੇਬਲ ਹੈਗੀ ਹੈ। ਹਾਂਜੀ। ਵੈਬਸਾਈਟ ਜਾਂ ਜੇ ਕਿਸੇ ਨੇ ਕੰਟੈਕਟ ਕਰਨਾ ਆ, ਕੋਈ ਮੈਂਬਰ ਬਣਨਾ ਚਾਹੁੰਦਾ, ਵੋਲੰਟੀਅਰ ਕਰਨਾ ਚਾਹੁੰਦਾ ਆ, ਉਹ ਕਿੱਥੇ ਸੰਪਰਕ ਕਰਨ? ਤੁਸੀਂ www.sikhcoalition.org ਤੇ ਵੀ ਜਾ ਸਕਦੇ, ਜਾਂ ਸਾਨੂੰ ਈਮੇਲ ਵੀ ਭੇਜ ਸਕਦੇ, community@sikhcoalition.org। ਹਾਂਜੀ। ਸੋ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਸਮਾਂ ਕੱਢਿਆ ਇਹਨਾਂ ਨੇ ਸਾਡੇ ਲਈ, ਤੇ ਇਸ ਟਰੱਕਿੰਗ ਸ਼ੋਅ ਦੇ ਉੱਤੇ ਇੰਨੀ ਦੂਰੋਂ ਆਏ ਆ, ਤੇ ਇੱਥੇ ਆਏ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਜਾਣੂ ਕਰਵਾਉਣ ਦੇ ਲਈ ਇਹਨਾਂ ਨੇ ਬੂਥ ਲਾਇਆ। ਤੇ ਤੁਸੀਂ ਵੀ ਜ਼ਰੂਰ ਆਪਣੇ ਹੱਕਾਂ ਨੂੰ ਪਛਾਣੋ, ਆਪਣੇ ਹੱਕਾਂ ਦੇ ਲਈ ਇਸ ਲੜਾਈ ਦੇ ਵਿੱਚ ਨਾਲ ਜੁੜੇ ਰਹੋ। ਤੇ ਹੁਣ ਲੈਂਦੇ ਇਜਾਜ਼ਤ, ਮੇਰੇ ਵੱਲੋਂ